ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਤੇ ਮਾਵਾਂ ਨੂੰ ਜੀ ਆਇਆਂ ਨੂੰ। ਅੱਜ ਦੀ ਗੱਲ ਹੈ ਕਬੂਤਰਬਾਜ਼ੀ ਦਾ ਸ਼ੌਕ ਤੇ ਨਵਾਜ਼ ਸ਼ਰੀਫ। ਨਿੱਕੇ ਹੁੰਦੇ ਸਾਂ ਤੇ ਸਿਆਣੇ ਹਮੇਸ਼ਾ ਆਖਦੇ ਸਨ ਵੀ ਪੁੱਤਰ ਕਬੂਤਰਬਾਜ਼ੀ ਚੰਗਾ ਕੰਮ ਨਹੀਂ, ਇਹਦੇ 'ਚ ਤੁਹਾਡਾ ਨੁਕਸਾਨ ਹੋਏਗਾ। ਗੱਲ ਕੋਈ ਪੱਲੇ ਨਹੀਂ ਸੀ ਪੈਂਦੀ, ਸਮਝ ਨਹੀਂ ਸੀ ਆਉਂਦੀ ਕਿ ਇਹ ਐਡਾ ਕਿਹੜਾ ਭੈੜਾ ਸ਼ੌਕ ਹੈ। ਕਬੂਤਰ ਇੱਕ ਮਾਸੂਮ ਜਿਹਾ ਜਾਨਵਰ ਹੈ, ਤੁਹਾਨੂੰ ਪਤਾ ਹੈ ਕਿ ਉਹ ਦਰਬਾਰਾਂ 'ਤੇ ਵੀ ਹੁੰਦਾ ਹੈ, ਮਸੀਤਾਂ 'ਤੇ ਵੀ ਹੁੰਦਾ ਹੈ, ਪਿਆਰ ਕਰਨ ਵਾਲਾ ਜਾਨਵਰ ਹੈ, ਕਿਸੇ ਨੂੰ ਨੁਕਸਾਨ ਵੀ ਕੋਈ ਨਹੀਂ ਦਿੰਦਾ। ਅਤੇ ਸਾਨੂੰ ਇਹ ਗੱਲ ਨਹੀਂ ਸੀ ਸਮਝ ਆਉਂਦੀ ਵੀ ਸਾਡੇ ਵਡੇਰੇ ਜਿਹੜੇ ਨੇ ਇਹ ਹਰ ਸ਼ੈ ਤੋਂ ਹੀ ਡੱਕ ਦਿੰਦੇ ਨੇ, ਅਤੇ ਇਹ ਕਬੂਤਰ ਰੱਖਣਾ ਅਤੇ ਕਬੂਤਰ ਉਡਾਉਣਾ ਜਿਹੜਾ ਇਹਦਾ ਕੀ ਨੁਕਸਾਨ ਹੈ। ਕੋਈ ਛੋਟੀ ਮੋਟੀ ਗੱਲ ਤਾਂ ਉਦੋਂ ਹੀ ਸਮਝ ਆਈ ਸੀ, ਨਿੱਕਿਆਂ ਤੋਂ ਥੋੜ੍ਹੇ ਵੱਡੇ ਹੋਏ ਸਾਂ ਵੀ ਕਬੂਤਰਬਾਜ਼ੀ ਦੇ ਵਿੱਚ ਅੱਖਾਂ ਉੱਤੇ ਕਬੂਤਰ ਵਾਲੀ ਰਹਿੰਦੀਆਂ ਨੇ, ਥੱਲੇ ਬੰਦਾ ਵੇਖਦਾ ਕੋਈ ਨਹੀਂ, ਸਾਰਾ ਕੰਮ ਅਸਮਾਨ 'ਤੇ ਹੀ ਹੁੰਦਾ ਬੰਦੇ ਦਾ, ਅਤੇ ਬੰਦਾ ਥੱਲੇ ਜ਼ਮੀਨ ਨਾਲ ਅੱਖਾਂ ਹੀ ਨਹੀਂ ਮਿਲਾਉਂਦਾ, ਅਤੇ ਕਿਸੇ ਵੇਲੇ ਬਨੇਰੇ ਦੇ ਉੱਤੋਂ ਫਿਰ ਫਸ ਕੇ ਡਿੱਗਦਾ ਥੱਲੇ, ਅਤੇ ਫਿਰ ਜ਼ਮੀਨ 'ਤੇ ਪੈਂਦਾ ਅਤੇ ਜਾਂ ਲੱਤ ਟੁੱਟਦੀ ਹੈ ਅਤੇ ਜਾਂ ਮਣਕਾ ਟੁੱਟਦਾ ਬੰਦੇ ਦਾ। ਇਹ ਗੱਲ ਤਾਂ ਉਦੋਂ ਸਮਝ ਆਈ ਸੀ, ਬਰੀਕ ਜੀ ਗੱਲ ਕਹਿ ਲਓ, ਪਰ ਹੁਣ ਵੱਡੀ ਮੋਟੀ ਗੱਲ ਹੁਣ ਸਮਝ ਆਉਂਦੀ ਹੈ ਜਦੋਂ ਕੌਮੀ ਅਸੈਂਬਲੀ ਦੇ ਵਿੱਚ ਜਨਾਬ ਮੀਆਂ ਨਵਾਜ਼ ਸ਼ਰੀਫ ਸਾਹਿਬ ਨੂੰ ਬੈਠੇ ਵੇਖੀਦਾ ਅਤੇ ਉਹਨਾਂ ਦਾ ਮੂੰਹ ਇੰਜ ਬਣਿਆ ਹੁੰਦਾ ਜਿਵੇਂ ਬਹੁਤ ਸਾਰੀਆਂ ਤਮੂੜੀਆਂ ਲੜ ਗਈਆਂ ਨੇ, ਅਤੇ ਕੋਈ ਬਾਹਰੋਂ ਲੜ ਗਈਆਂ ਨੇ ਤਮੂੜੀਆਂ, ਅਤੇ ਕੋਈ ਮੂੰਹ ਦੇ ਅੰਦਰ ਜਾ ਕੇ ਵੀ ਲੜ ਗਈਆਂ ਨੇ, ਜਿਵੇਂ ਉਹ ਮੂੰਹ ਸਜਾ ਕੇ ਰੁੱਸੀ ਰੰਨ ਤਰ੍ਹਾਂ ਉੱਥੇ ਬੈਠੇ ਹੁੰਦੇ ਨੇ। ਉਸ ਤੋਂ ਸਾਨੂੰ ਸਮਝ ਆਈ ਵੀ ਭਾਈ ਕਬੂਤਰਬਾਜ਼ੀ ਵਾਕਈ ਚੰਗਾ ਕੰਮ ਨਹੀਂ, ਜਿਹੜਾ ਕਰੇਗਾ ਉਹਨੂੰ ਇੰਜ ਹੀ ਫਾ ਪਏਗਾ, ਅਤੇ ਉਹਦਾ ਅੰਜਾਮ ਇਹੀ ਹੋਏਗਾ ਜਿਹੜਾ ਅੱਜ ਨਵਾਜ਼ ਸ਼ਰੀਫ ਸਾਹਿਬ ਵਾਲਾ ਹੋਇਆ। ਤੁਸੀਂ ਸੋਚਦੇ ਹੋਵੋਗੇ ਕਿ ਗਿੱਲ ਸਾਹਿਬ ਇਹ ਕੀ ਗੱਲ ਕਰਨ ਡਏ ਹੋ, ਕਿੱਥੇ ਕਬੂਤਰਬਾਜ਼ੀ, ਕਿੱਥੇ ਨਵਾਜ਼ ਸ਼ਰੀਫ ਸਾਹਿਬ, ਇਹ ਕਿੱਥੇ ਦੀ ਗੱਲ ਕਿੱਥੇ ਜੋੜਨ ਡਏ ਹੋ। ਚਲੋ ਗੱਲ ਕੋਈ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ, ਕੋਈ ਤੁਹਾਡੇ ਨਾਲ ਗੱਲਬਾਤ ਇਹ ਕਰਾਂਗੇ। ਚੌਧਰੀ ਅਕਬਰ ਗਿੱਲ ਮੇਰੀ ਗੱਲ ਸੁਣਨ ਡਿਆ ਅਤੇ ਨਾਲ ਹੱਸਣ ਡਿਆ ਮੇਰੀ ਗੱਲ ਦੇ ਉੱਤੇ, ਲੇਕਿਨ ਚੌਧਰੀ ਅਕਬਰ ਸਾਹਿਬ ਗੱਲ ਪੂਰੀ ਸੁਣੋਗੇ ਤਾਂ ਮੈਂ ਗੱਲ ਆਪਣੀ ਤੁਹਾਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ, ਮੈਨੂੰ ਮੌਕਾ ਦਿਓ। ਪਹਿਲਾਂ ਇਹ ਗੱਲ ਮੈਂ ਇਸ ਤੋਂ ਕਰਨ ਡਿਆ ਚੌਧਰੀ ਸਾਹਿਬ ਕਿ ਤੁਸੀਂ ਵੇਖੋ ਕਿ ਨਵਾਜ਼ ਸ਼ਰੀਫ ਸਾਹਿਬ ਦੇ ਨਾਲ ਅੱਜ ਦਾ ਜਿਹੜਾ ਚੌਧਰੀ ਨਿਜ਼ਾਮਦੀਨ ਹੈ ਉਹਨੇ ਕੌਲ ਕਰਾਰ ਕੀਤੇ, ਇੰਝ ਹੀ ਕੌਲ ਕਰਾਰ ਕੀਤੇ ਜਿਵੇਂ ਮੁੰਡਾ ਕੁੜੀ ਉਹਨੇ ਘਰ ਵਾਲਿਆਂ ਦੀ ਮਰਜ਼ੀ ਤੋਂ ਬਗੈਰ ਵਿਆਹ ਕਰਨਾ ਹੋਵੇ। ਘਰ ਵਾਲਿਆਂ ਦਾ ਮਤਲਬ ਪਾਕਿਸਤਾਨ ਦੀ ਆਵਾਮ ਸੀ, ਉਹਨਾਂ ਦੀ ਮਰਜ਼ੀ ਤੋਂ ਬਗੈਰ ਹੀ ਇਹ ਨਿਕਾਹ ਹੋਣ ਡਿਆ ਸੀ ਲੁਕ ਛੁਪ ਕੇ। ਅਤੇ ਚੌਧਰੀ ਨਿਜ਼ਾਮਦੀਨ ਦੀ ਅਤੇ ਨਵਾਜ਼ ਸ਼ਰੀਫ ਦੀ ਲੰਦਨ ਦੇ ਵਿੱਚ ਮੁਲਾਕਾਤ ਹੋਈ, ਉੱਥੇ ਇੱਕ ਦੂਜੇ ਨਾਲ ਕੌਲ ਕਰਾਰ ਕੀਤੇ, ਅਤੇ ਨਵਾਜ਼ ਸ਼ਰੀਫ ਸਾਹਿਬ ਨੇ ਉਹਨਾਂ ਨੂੰ ਆਖਿਆ ਵੀ ਮੇਰਾ ਇਹ ਸਾਰਾ ਜਿਹੜਾ ਗੰਦ ਮੇਰੇ 'ਤੇ ਕਰਪਸ਼ਨ ਦਾ ਲੱਗਿਆ, ਨਾਅਹਲੀ ਦਾ ਲੱਗਿਆ, ਹਜ਼ੂਰ ਇਹ ਹੈ ਵਜ਼ਰਾਏ, ਲੰਦਨ ਦੇ ਖੱਤ, ਕਤਰੀ ਖੱਤ, ਫਲੈਟ, ਅਪਾਰਟਮੈਂਟ, ਊਂਠਾਂ ਦੇ ਉੱਤੇ ਰੁਪਈਏ, ਇਹ ਜਿਹੜਾ ਸਾਰਾ ਕਾਰਵਾਈ ਮੇਰੇ 'ਤੇ ਪਈ ਹੋਈ ਇਹਨੂੰ ਧੋ ਦਿਓ। ਅਤੇ ਚੌਧਰੀ ਨਿਜ਼ਾਮਦੀਨ ਨੇ ਉਹਦੇ ਜਵਾਬ 'ਚ ਆਖਿਆ ਵੀ ਅਸੀਂ ਬੜੇ ਗੰਦੇ ਕੰਮ ਕਰ ਬੈਠੇ ਹਾਂ ਇਮਰਾਨ ਖਾਨ ਨਾਲ, ਬਾਜਵਾ ਸਾਹਿਬ ਨੇ ਸਾਈਫਰ ਵਾਲਾ ਕੰਮ ਅਤੇ ਦੂਜਾ ਸਾਰਾ ਕੀਤਾ, ਅਤੇ ਅਸੀਂ ਬੜੇ ਹੋ ਗਏ ਆਵਾਮ 'ਚ ਗੰਦੇ, ਅਤੇ ਸਾਡਾ ਤੁਸੀਂ ਕੰਮ ਇਹ ਕਰੋ ਵੀ ਅਸੀਂ ਸਾਰਾ ਕੰਮ ਤੁਹਾਡੇ ਵਾਸਤੇ ਕਰਾਂਗੇ, ਤੁਹਾਨੂੰ ਲਿਆ ਕੇ ਕੁਰਸੀ 'ਤੇ ਬਾਵਾਂਗੇ, ਤੁਸੀਂ ਬਸ ਆਵਾਮ ਦੇ ਵਿੱਚ ਸਾਡੇ ਵਾਸਤੇ ਮੁਹੱਬਤ ਜਿੱਤ ਕੇ ਦੇਣੀ ਹੈ। ਅਤੇ ਨਵਾਜ਼ ਸ਼ਰੀਫ ਸਾਹਿਬ ਨੇ ਕਿਹਾ ਗੱਲ ਹੀ ਕੋਈ ਨਹੀਂ, ਅਸਾਂ ਜਨਾਬ ਬੜੇ ਮੰਨੇ ਪਰਮੰਨੇ ਕਬੂਤਰਬਾਜ਼ ਹੈ, ਅਸਾਂ ਜਿਸ ਵੇਲੇ ਕਬੂਤਰ ਨੂੰ ਇੱਕ ਵਾਰ ਉਡਾਉਣਾ ਅਤੇ ਉਸਨੇ ਉਸੇ ਛਤਰੀ 'ਤੇ ਆ ਕੇ ਬਹਿਣਾ ਅਤੇ ਪਬਲਿਕ ਸਾਰੀ ਨੇ ਥੱਲਿਓਂ ਮਾਰੀਆਂ ਨੇ ਤਾੜੀਆਂ, ਉਹਨਾਂ ਕਿਤੇ ਹਿੱਲਣਾ ਹੀ ਨਹੀਂ, ਅਸਾਂ ਬੰਨ੍ਹ ਦੇਣੀ ਇੱਕ ਵਾਰੀ ਪਬਲਿਕ ਜਿਹੜੇ ਥਾਂ 'ਤੇ ਹੋਈ ਉਸੇ ਥਾਂ 'ਤੇ ਬੰਨ੍ਹ ਕੇ ਖਿਲਾਰ ਦੇਣੀ ਹੈ, ਅਤੇ ਤੁਸੀਂ ਮੈਨੂੰ ਇੱਕ ਵਾਰ ਇਹ ਸਾਰਾ ਕੁਝ ਮੇਰੇ ਤੋਂ ਧੋ ਕੇ ਮੈਨੂੰ ਮੈਦਾਨ 'ਚ ਛੱਡੋ ਸਹੀ, ਫਿਰ ਤੁਸੀਂ ਵੇਖਣਾ ਵੀ ਮੈਂ ਕਰਦਾ ਕੀ ਹੈ। ਇਹਨਾਂ ਕੌਲ ਕਰਾਰਾਂ ਦੇ ਨਾਲ ਇਹ ਦੋਨੋਂ ਪਾਰਟੀਆਂ ਲੰਦਨ ਦੇ ਵਿੱਚ ਇਹਨਾਂ ਮੁਆਹਦਾ ਕੀਤਾ, ਚੌਧਰੀ ਨਿਜ਼ਾਮਦੀਨ ਨੇ, ਸਾਡੀ ਇਸਟੈਬਲਿਸ਼ਮੈਂਟ ਨੇ, ਅਤੇ ਨਵਾਜ਼ ਸ਼ਰੀਫ ਨੇ, ਅਤੇ ਉਸ ਤੋਂ ਬਾਅਦ ਉੱਤੇ ਕੰਮ ਸ਼ੁਰੂ ਹੋ ਗਿਆ। ਕੰਮ ਕੀ ਸ਼ੁਰੂ ਹੋ ਗਿਆ ਉਹ ਤੁਹਾਨੂੰ ਥੋੜ੍ਹਾ ਜਿਹਾ ਦੱਸਣਾ। ਕੰਮ ਇਹ ਸ਼ੁਰੂ ਹੋਇਆ ਕਿ ਹੁਣ ਚੌਧਰੀ ਅਕਬਰ ਅਲੀ ਸਾਹਿਬ ਹੁਣ ਜ਼ਰਾ ਸਿੱਧੇ ਹੋ ਕੇ ਬੈਠੇ ਨੇ ਗੱਲ ਸੁਣਨ ਵਾਸਤੇ ਮੇਰੀ, ਉਹਨਾਂ ਨੂੰ ਹੁਣ ਕੋਈ ਥੋੜ੍ਹੀ ਜਿਹੀ ਸਮਝ ਆਈ ਹੈ। ਕੰਮ ਇਹਨਾਂ ਇਹ ਕੀਤਾ ਕਿ ਇਹਨਾਂ ਸਭ ਤੋਂ ਪਹਿਲਾਂ ਤਾਂ ਮਾਰ ਕੁੱਟ ਭੰਨ ਪਾਕਿਸਤਾਨ ਤਹਿਰੀਕ ਇਨਸਾਫ ਦੀ ਇੱਥੇ ਕੀਤੀ, ਪਿੰਜ ਕੱਢ ਕੇ ਰੱਖ ਦਿੱਤੀ, ਜ਼ਿਲ੍ਹੇ ਸ਼ਾਹ ਵਰਗੇ ਮਾਸੂਮ ਬੱਚਿਆਂ ਨੂੰ ਸ਼ਹੀਦ ਕਰ ਛੱਡਿਆ, ਅਰਸ਼ ਸ਼ਰੀਫ ਵਰਗਾ ਸ਼ਹੀਦ ਕਰ ਛੱਡਿਆ, ਜਿਹੜਾ ਸਾਹਮਣੇ ਆਇਆ ਨਾ ਕੋਈ ਮਾਂ ਵੇਖੀ, ਨਾ ਭੈਣ ਵੇਖੀ, ਨਾ ਧੀ ਵੇਖੀ, ਨਾ ਕੋਈ ਜਵਾਨ ਵੇਖਿਆ, ਨਾ ਕੋਈ ਬੁੱਢਾ ਵੇਖਿਆ, ਬਸ ਧੂੜਾਂ ਪੁੱਟ ਕੇ ਰੱਖ ਦਿੱਤੀਆਂ, ਤੋਨਾ ਫੇਰ ਕੇ ਰੱਖ ਦਿੱਤਾ, ਜਿਹਨੂੰ ਜਿਵੇਂ ਰੂਈ ਪਿੰਜੀ ਦੀ ਹੈ ਨਾ ਐਵੇਂ ਪਿੰਜ ਕੇ ਰੱਖ ਦਿੱਤਾ। ਹਰ ਸ਼ੈ ਦੀ ਤਬਾਹੀ ਕਰਨ ਤੋਂ ਬਾਅਦ ਇੱਥੋਂ ਤੱਕ ਕੰਮ ਪੜਾ ਦਿੱਤਾ ਕਿ ਯਾਸਮੀਨ ਰਾਸ਼ਿਦ ਜਿਹੜੀ ਮੈਡੀਕਲ ਕਾਲਜਾਂ ਦੀ ਪ੍ਰੋਫੈਸਰ ਹੈ, ਇਸ ਵੇਲੇ ਦਾਦੀ ਨਾਨੀ ਹੈ, ਉਸ ਵਡੇਰੀ ਮਾਈ ਜਿਹੜੀ ਇਸ ਵੇਲੇ ਕੈਂਸਰ ਦੇ ਮਰਜ਼ ਨਾਲ ਲੜ ਕੇ ਬਚੀ ਹੋਈ ਹੈ, ਅਜੇ ਵੀ ਉਹਦੀਆਂ ਬਿਮਾਰੀਆਂ ਹੈ ਨੇ, ਉਹਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਕਿਉਂਕਿ ਇਸੇ ਨਵਾਜ਼ ਸ਼ਰੀਫ ਆਖਿਆ ਕਿ ਭਾਈ ਮੈਂ ਤਾਂ ਕਬੂਤਰਬਾਜ਼ ਹਾਂ, ਜੇ ਇਸ ਅੰਮਾ ਨੂੰ ਬਾਹਰ ਛੱਡਿਆ ਤਾਂ ਇਹ ਤਾਂ ਮੈਨੂੰ ਖਾ ਜਾਏਗੀ, ਇਹ ਤਾਂ ਅਸਲ ਦੀ ਸ਼ੇਰ ਨਹੀਂ ਹੈ, ਇਹਨੂੰ ਤੁਸੀਂ ਜੇਲੇ ਰੱਖੋ ਭਾਵੇਂ ਕਿਸੇ ਸੱਚੇ ਮੁਕੱਦਮੇ 'ਚ ਤੇ ਭਾਵੇਂ ਝੂਠੇ 'ਚ, ਫਿਰ ਹੀ ਮੈਂ ਇਲੈਕਸ਼ਨ ਲੜਨਾ। ਉਹਦੇ ਵਾਸਤੇ ਉਹਨੂੰ ਜੇਲ੍ਹ 'ਚ ਰੱਖਿਆ, ਵਰਕਰ ਸ਼ਹੀਦ ਕੀਤੇ, ਫਿਰ 9 ਮਈ ਦਾ ਪੂਰਾ ਡਰਾਮਾ ਚੌਧਰੀ ਨਿਜ਼ਾਮਦੀਨ ਨੇ ਬਣਾਇਆ, ਅਤੇ ਉਸ ਵਕਤ ਦੀ ਹਕੂਮਤ ਨੇ ਬਣਾ ਕੇ ਪੂਰਾ ਡਰਾਮਾ
ਪਾਕਿਸਤਾਨ ਤਹਿਰੀਕ ਇਨਸਾਫ ਦੀਆਂ ਜ਼ਨਾਨੀਆਂ ਫੜ ਕੇ ਅੰਦਰ ਡੱਕ ਛੜੀਆਂ, ਆਮ ਲੋਕਾਂ ਦੀਆਂ ਕੁਆਰੀਆਂ ਬੱਚੀਆਂ, ਮਾਵਾਂ, ਭੈਣਾਂ, ਉਹਨਾਂ ਨੂੰ ਚੁੱਕ ਕੇ ਅੰਦਰ ਦੇ ਦਿੱਤਾ। ਕਿਸੇ ਦੇ ਮਿਲਟਰੀ ਟਰਾਇਲ ਹੋ ਰਹੇ ਨੇ, ਕਿਸੇ ਦੇ ਕੋਈ ਹੋਰ ਪਰਚੇ ਹੋ ਰਹੇ ਨੇ। ਉੱਥੇ ਜਨਾਬੇ ਵਾਲਾ ਬਾਵਾਂ ਧੀਆਂ ਦੀ ਕੋਈ ਸ਼ਰਮ ਹਯਾ ਨਾ ਵੇਖੀ। ਇੱਥੋਂ ਤੱਕ ਅੱਪੜ ਗਏ ਕਿ ਇਹ ਨਵਾਜ਼ ਸ਼ਰੀਫ ਸਾਹਿਬ ਨੇ ਆਖਿਆ ਵੀ ਇਹ ਜਿਹੜਾ ਖਵਾਜਾ ਆਸਿਫ ਹੈ ਨਾ, ਮੇਰਾ ਬਚਪਨ ਦਾ ਯਾਰ ਹੈ, ਇਹਦੇ ਲਈ ਵੀ ਥੋੜ੍ਹੀ ਜਿਹੀ ਜਗ੍ਹਾ ਬਣਾਓ। ਮੇਰੇ ਲਈ ਤਾਂ ਬਣਾ ਰਹੇ ਜੇ ਚੌਧਰੀ ਸਾਹਿਬ। ਖੁਆਇਸ਼ ਕੀਤੀ ਨਵਾਜ਼ ਸ਼ਰੀਫ ਨੇ ਵੀ ਮੈਂ ਕਬੂਤਰ ਸੋਹਣਾ ਤਦ ਉਡਾਵਾਂਗਾ ਜੇ ਜ਼ਰਾ ਖਵਾਜੇ ਆਸਿਫ ਵਾਸਤੇ ਵੀ ਕੰਮ ਕਰੋ। ਤੇ ਫਿਰ ਚੇਤੇ ਕਰੋ ਖਵਾਜੇ ਆਸਿਫ ਵਾਸਤੇ ਕੀ ਕੁਛ ਕੀਤਾ। ਇੱਕ ਮਾਂ ਜਿਹੜੀ ਅੰਮਾ ਰਿਹਾਨਾ ਡਾਰ ਵਰਗੀ ਮਾਂ ਜਿਹੜੀ ਹੈ, ਉਹਦੇ ਗਲਮੇ ਤੇ ਹੱਥ ਪਾਇਆ, ਗਿਰੇਬਾਨ ਤੇ ਹੱਥ ਪਾਇਆ ਤੇ ਗਿਰੇਬਾਨ ਪਾੜ ਦਿੱਤਾ। ਅਗਲੀ ਗੱਲ ਮੈਂ ਕੋਈ ਨਹੀਂ ਕਰਦਾ ਜਿਹੜਾ ਉਹਨੂੰ ਆਖਿਆ ਸੀ ਵੀ ਅੰਮਾ ਨੂੰ ਇਹ ਵੀ ਆਖਿਆ ਸੀ ਵੀ ਤੇਰੀ ਇੱਜ਼ਤ ਲੁੱਟ ਲੈਣੀ ਹੈ ਜੇ ਤੇਰਾ ਪੁੱਤਰ ਨਾ ਲੱਭਿਆ। ਉਹ ਬਗੈਰ ਤੋਂ ਜਿਨ੍ਹਾਂ ਇਹ ਗੱਲ ਆਖੀ ਸੀ, ਪਹਿਲਾਂ ਉਹਦਾ ਰੁਤਬਾ ਵੇਖੋ, ਉਹਦੀ ਉਮਰ ਵੇਖੋ, ਤੁਹਾਡੀ ਮਾਵਾਂ ਤੋਂ ਵੀ ਵੱਡੀ ਹੈ। ਕਿੰਜ ਲੁੱਟੋਗੇ ਉਹਦੀ ਇੱਜ਼ਤ? ਤੁਹਾਡੀਆਂ ਮਾਵਾਂ ਤੁਹਾਨੂੰ ਕੋਈ ਹਲਾਲ ਦਾ ਹੀ ਦੁੱਧ ਪਿਆਇਆ ਹੋਏਗਾ, ਮੈਨੂੰ ਤੇ ਲੱਗਦਾ। ਪਰ ਤੁਸੀਂ ਐਡੇ ਬੇਸ਼ਰਮ ਕਿੱਥੋਂ ਹੋ ਗਏ, ਇਸ ਗੱਲ ਦੀ ਮੈਨੂੰ ਸਮਝ ਨਹੀਂ। ਬਹਰਹਾਲ ਗੱਲ ਇਹ ਹੈ ਜੀ ਕਿ ਚੌਧਰੀ ਨਿਜ਼ਾਮੁਦੀਨ ਨੇ ਹਰ ਸ਼ੈ ਕਰ ਛੜੀ। ਬੱਲਾ ਖੋਲਿਆ ਕਾਜ਼ੀ ਦੇ ਨਾਲ ਰਲ ਕੇ, ਪਾਰਟੀ ਦੇ ਉੱਤੇ ਪਾਬੰਦੀ ਲਾ ਛੜੀ, ਇਮਰਾਨ ਖਾਨ ਦੇ ਨਾਲ ਕੀ ਕੁਛ ਕਰ ਛੜਿਆ ਤੁਹਾਨੂੰ ਪਤਾ। ਗੋਲੀਆਂ ਲੱਤਾਂ 'ਚ ਮਾਰੀਆਂ, ਕਤਲ ਕਰਨ ਦੀਆਂ ਕੋਸ਼ਿਸ਼ਾਂ, ਘਰ ਦੇ ਉੱਤੇ ਹਮਲਾ, ਲਾਹੌਰ ਪੂਰੇ ਨੂੰ ਮੈਦਾਨੇ ਜੰਗ ਬਣਾਈ ਰੱਖਿਆ, ਅਦਾਲਤਾਂ, 200 ਮੁਕੱਦਮੇ, ਇੱਜ਼ਤ ਦੇ ਵਿੱਚ ਨਿਕਾਹ। ਮਤਲਬ ਕਿ ਕੋਈ ਗੱਲ ਛੱਡੀ ਨਾ ਉਹਨਾਂ ਨੇ। ਜਿਹੜਾ ਕੰਮ ਨਹੀਂ ਕਰਨ ਵਾਲਾ ਸੀ ਨਾ, ਉਹ ਵੀ ਕਰ ਛੜਿਆ। ਜਿਹੜੀ ਖੇ ਆਪਣੇ ਸਿਰ 'ਚ ਨਹੀਂ ਪਾਉਣ ਵਾਲੀ ਸੀ, ਇਸ ਕਬੂਤਰਬਾਜ਼ ਦੇ ਪਿੱਛੇ ਲੱਗ ਕੇ ਉਹਨਾਂ ਉਹ ਵੀ ਪਾ ਲਈ। ਮਕਸਦ ਸਿਰਫ ਇੱਕ ਸੀ ਵੀ ਇਹ ਸਰਕਾਰ ਆਉਣਗੇ ਤੇ ਆਵਾਮ ਨੂੰ ਜਿੱਤ ਕੇ ਸਾਡੇ ਹੱਲ ਕਰ ਦੇਣਗੇ। ਤੇ ਇਹ ਚਾਹੁੰਦੇ ਸਨ ਵੀ ਜਨਾਬ ਸਾਡਾ ਹਰ ਸ਼ੈ ਸਾਡੇ ਤੋਂ ਧੋ ਦਿਓ। ਫਿਰ ਇਹ ਜਨਾਬ ਪੰਡਤ ਸਾਹਿਬ ਜਿਸ ਵੇਲੇ ਪਾਕਿਸਤਾਨ ਨੂੰ ਆਉਣ ਲੱਗੇ, ਚੇਤਾ ਕਰੋ ਕਿਵੇਂ ਇਹਨਾਂ ਦਾ ਜਹਾਜ਼ ਉਤਰਿਆ। ਉੱਥੇ FIA ਔਰ ਉੱਥੇ ਜਨਾਬੇ ਵਾਲੀ ਜਿਹੜਾ ਨਾਦਰਾ ਤੇ ਪਤਾ ਨਹੀਂ ਕਿਹੜਾ ਕਿਹੜਾ ਅਦਾਰਾ ਏਅਰਪੋਰਟ ਤੇ ਆਇਆ। ਅਦਾਲਤਾਂ ਨੇ ਰੈੱਡ ਕਾਰਪਟ ਵਿਛਾਏ। ਉੱਥੇ ਜਨਾਬ ਜਿਨ੍ਹਾਂ ਸਜ਼ਾ ਦਿਵਾਉਣੀ ਸੀ ਪ੍ਰੋਸੀਕਿਊਟਰਾਂ ਨੇ, ਉਹਨਾਂ ਹੱਥ ਜੋੜ ਕੇ ਆਖਿਆ ਵੀ ਨਵਾਜ਼ ਸ਼ਰੀਫ ਨੂੰ ਜਨਾਬ ਛੱਡ ਦਿਓ, ਸਾਡਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ ਹੈ, ਮਾਸੂਮ ਆਦਮੀ ਹੈ, ਇਹਨੂੰ ਅਸੀਂ ਸਜ਼ਾ ਨਹੀਂ ਦਿਵਾਉਣਾ ਚਾਹੁੰਦੇ। ਉੱਥੇ ਅਦਾਲਤਾਂ ਨੇ ਜਸਟਿਸ ਆਮਿਰ ਫਰੂਕ ਸਾਹਿਬ ਦੀ ਅਦਾਲਤ ਤੇ ਕਾਜ਼ੀ ਸਾਹਿਬ ਦੀ ਅਦਾਲਤ ਤੇ ਕਿਹੜੀ ਕਿਹੜੀ ਕਿਸੇ ਅਦਾਲਤ ਨੇ ਪੁਰਾਣੇ ਫੈਸਲੇ ਜਿਹੜੇ ਨਹੀਂ ਸੀ ਬਦਲੇ ਜਾ ਸਕਦੇ ਉਹ ਵੀ ਬਦਲੇ। ਇਹਨਾਂ ਨੂੰ ਧੋ ਧੁਆ ਕੇ ਨਵਾਂ ਨਕੋਰ ਕਰਕੇ ਜਨਾਬੇ ਵਾਲਾ ਮੈਦਾਨ 'ਚ ਛੱਡ ਦਿੱਤਾ। ਹੁਣ ਚੇਤੇ ਕਰੋ ਨਵਾਜ਼ ਸ਼ਰੀਫ ਸਾਹਿਬ ਗੱਲਾਂ ਲਾਲ, ਬੁੱਲੀਆਂ ਲਾਲ, ਹਾਸੇ ਮਸ਼ਕਰੀਆਂ, ਅੱਖਾਂ 'ਚ ਬਦਮਾਸ਼ੀਆਂ, ਕੁਝ ਗੁੰਗੀਆਂ ਬਦਮਾਸ਼ੀਆਂ ਤੇ ਕੁਛ ਹਾਸੇ ਵਾਲੀਆਂ ਬਦਮਾਸ਼ੀਆਂ ਉਹ ਲੈ ਕੇ ਉਤਰਦੇ ਨੇ, ਜੱਫੇ ਮਾਰਦੇ ਨੇ ਲੋਕਾਂ ਨੂੰ, ਕਲਕਾਰੀਆਂ ਮਾਰਦੇ ਹੋਏ ਨਵਾਜ਼ ਸ਼ਰੀਫ ਸਾਹਿਬ ਇੰਜ ਕਰਕੇ ਆ ਕੇ ਜਨਾਬ ਉਹਨਾਂ ਦਾ ਹੈਲੀਕਾਪਟਰ ਜਿਹੜਾ ਉਹ ਉੱਥੇ ਮਨਾਰੇ ਪਾਕਿਸਤਾਨ ਦੇ ਵਿੱਚ ਲਾ ਕੇ ਤੇ ਨਵਾਜ਼ ਸ਼ਰੀਫ ਸਾਹਿਬ ਨੂੰ ਉਹਦੇ ਉੱਤੇ ਪਾ ਦਿੰਦੇ ਨੇ। ਉੱਥੇ ਕਿਸੇ ਕਬੂਤਰਬਾਜ਼ ਨੂੰ ਰੁਪਈਏ ਦਿੰਦੇ ਨੇ ਤੇ ਇੰਜ ਕਰਕੇ ਨਵਾਜ਼ ਸ਼ਰੀਫ ਸਾਹਿਬ ਜਾਦੂਗਰ ਬਣ ਕੇ ਇੰਜ ਕਰਕੇ ਕਬੂਤਰ ਭਾਉਂਦੇ ਨੇ ਹੱਥ ਦੇ ਉੱਤੇ ਤੇ ਫਿਰ ਲੋਕਾਂ ਨੂੰ ਵਿਖਾਉਂਦੇ ਨੇ ਵੀ ਵੇਖੀ ਮੇਰੀ ਕਲਾ। ਅਤੇ ਨਾਲ ਅੱਖਾਂ 'ਚੋਂ ਮਸ਼ਕਰੀਆਂ ਨਿਕਲਦੀਆਂ ਨੇ, ਹਾਸੇ ਨਿਕਲਦੇ ਨੇ, ਵਰਾਛਾਂ ਜਿਹੜੀਆਂ ਉਹਨਾਂ ਦੇ ਵਿੱਚੋਂ ਥੋੜ੍ਹਾ ਥੋੜ੍ਹਾ ਹਾਸਾ ਹੱਸ ਕੇ ਥੁੱਕ ਵੀ ਨਿਕਲਦਾ ਹੈ। ਨਵਾਜ਼ ਸ਼ਰੀਫ ਸਾਹਿਬ ਜਿਹੜੇ ਨੇ ਇੰਨੇ ਕੁ ਖੁਸ਼ ਹੁੰਦੇ ਨੇ ਕਿ ਮੈਂ ਬਸ ਮੈਦਾਨ ਜਿੱਤ ਲਿਆ। ਸਾਹਮਣੇ ਬਾਜੀ ਨੇ ਪੂਰਾ ਅਰੇਂਜਮੈਂਟ ਕੀਤਾ ਹੁੰਦਾ, ਵਲੀਮੇ ਵਾਲੀਆਂ ਕੁਰਸੀਆਂ, ਇੱਕ ਇੱਕ ਕੁਰਸੀ ਤੇ ਇੱਕ ਇੱਕ ਝੰਡਾ, ਇੱਕ ਇੱਕ ਮੇਜ਼ ਤੇ 8-8 ਕੁਰਸੀਆਂ ਤੇ ਬੰਦਾ ਇੱਕ। ਸਮਝਦੇ ਹੋ ਨਾ, ਸਵਾਰੀ ਲੱਭੇ ਨਾ ਲੱਭੇ, ਸਪੀਡ 190। ਬੰਦੇ ਕਿਹੜੇ ਨੇ ਨਾਲ ਜੁੜਨਾ ਸੀ? ਜੇ ਬੰਦਿਆਂ ਜੁੜ ਜਾਣਾ ਸੀ, ਸਿਆਸਤ ਦੇ ਵਿੱਚ ਲੋਕਾਂ ਨੂੰ ਐਡਾ ਕੋਈ ਰੌਲਾ ਨਹੀਂ ਹੁੰਦਾ। ਲੋਕੀ ਇੱਥੇ ਰੱਬ ਨੂੰ ਚੇਤੇ ਨਹੀਂ ਕਰਦੇ। ਇਮਰਾਨ ਖਾਨ ਦੀ ਪਨਾਹਗਾਹ, ਇਮਰਾਨ ਖਾਨ ਦੇ ਲੰਗਰਖਾਨੇ, ਇਮਰਾਨ ਖਾਨ ਦਾ ਹੈਲਥ ਕਾਰਡ, ਇਮਰਾਨ ਖਾਨ ਦੇ ਹਸਪਤਾਲ, ਉਹਦੀਆਂ ਬਣਾਈਆਂ ਯੂਨੀਵਰਸਿਟੀਆਂ, ਉਹਦੇ ਬਣਾਏ ਕੈਂਸਰ ਹਸਪਤਾਲ, ਉਹਦਾ ਕੋਵਿਡ ਦੇ ਵਿੱਚ ਕੀਤਾ ਹੋਇਆ ਸਾਰਾ ਕੰਮ, ਉਹਦੀ ਚਲਾਈ ਹੋਈ ਮਈਸ਼ਤ, ਉਹਦੀ ਚਲਾਈ ਹੋਈ ਜ਼ਰਾਤ, ਉਹਦਾ ਕੀਤਾ ਹੋਇਆ ਬਿਹਤਰੀਨ ਹਕੂਮਤ ਦਾ ਨਜ਼ਮੋ ਨਸਕ, ਸਭ ਕੁਝ ਭੁੱਲ ਜਾਣਾ ਸੀ ਇਮਰਾਨ ਖਾਨ ਦਾ ਲੋਕਾਂ ਨੇ। ਲੋਕੀ ਤੇ ਜਿਹੜੇ ਨੇ ਉਹ ਰੱਬ ਨੂੰ ਭੁੱਲ ਜਾਂਦੇ ਨੇ, ਰੱਬ ਦਾ ਦਿੱਤਾ ਭੁੱਲ ਜਾਂਦੇ ਨੇ। ਤੇ ਇਮਰਾਨ ਖਾਨ ਨੂੰ ਕਿਉਂ ਨਹੀਂ ਸੀ ਉਹਨਾਂ ਭੁੱਲਣਾ? ਉਹਨਾਂ ਭੁੱਲ ਜਾਣਾ ਸੀ ਜੇ ਤੁਸੀਂ ਲੋਕਾਂ ਦੀਆਂ ਇੱਜ਼ਤਾਂ ਤੇ ਹੱਥ ਨਾ ਪਾਉਂਦੇ, ਜੇ ਤੁਸੀਂ ਲੋਕਾਂ ਦੇ ਬੱਚਿਆਂ ਤੇ ਬਜ਼ੁਰਗਾਂ ਤੇ ਵਡੇਰਿਆਂ ਤੇ ਇਸ ਬੰਦੇ ਵਾਸਤੇ ਹੱਥ ਨਾ ਪਾਉਂਦੇ, ਜੇ ਤੁਸੀਂ ਅੰਮਾ ਰਿਹਾਨਾ ਡਾਰ ਵਰਗੀ ਦੇ ਗਲਮੇ ਤੇ ਹੱਥ ਨਾ ਪਾਉਂਦੇ, ਜੇ ਤੁਸੀਂ ਆਇਸ਼ਾ ਭੁੱਟਾ ਵਰਗੀ ਕੁਵਾਰੀ ਕੁੜੀ ਜਿਹੜੀ ਹੈ, ਸਨਮ ਜਾਵੇਦ ਵਰਗੀ ਇੱਕ ਮਾਂ, ਤੈਯਬਾ ਰਾਜਾ ਵਰਗੀ ਇੱਕ ਬੱਚੀ, ਉਸ ਤੋਂ ਇਲਾਵਾ ਰੁਬੀਨਾ ਜਮੀਲ ਵਰਗੀ ਇੱਕ ਮਾਂ, ਉਹਨਾਂ ਸਾਰੀਆਂ ਨੂੰ, ਆਲੀਆ ਹਮਜ਼ਾ, ਕਿਹਦਾ ਨਾਂ ਲਵਾਂ, ਖਤੀਜਾ ਸ਼ਾਹ ਉਹਦੀ 5 ਸਾਲ ਦੀ ਬੱਚੀ, ਇਹ ਸਾਰੀਆਂ ਬਸ਼ਰਮੀਆਂ ਅਗਰ ਨਾ ਕਰਦੇ, ਜ਼ਿਲੇ ਸ਼ਾਹ ਨੂੰ ਸ਼ਹੀਦ ਨਾ ਕਰਦੇ, ਅਰਸ਼ਦ ਸ਼ਰੀਫ ਸ਼ਹੀਦ ਨਾ ਹੁੰਦਾ, ਤੇ ਫਿਰ ਕੋਈ ਨਾ ਕੋਈ ਟਾਕੀ ਤੁਹਾਡੀ ਲੱਗ ਜਾਣੀ ਸੀ ਕਿਸੇ ਨਾ ਕਿਸੇ ਪਾਸਿਓਂ। ਆਵਾਮ ਨੇ ਫਿਰ ਵੀ ਦਿਲ ਵੱਡਾ ਕਰਕੇ ਤੁਹਾਡੀਆਂ ਇਹ ਜਿਹੜੀਆਂ ਬੇਸ਼ਰਮੀਆਂ ਸੀ ਇਹਨਾਂ ਨੂੰ ਮਾਫ ਕਰ ਦੇਣਾ ਸੀ। ਪਰ ਤੁਸੀਂ ਏਡੇ ਕੁ ਗਾਂਹ ਨਿਕਲ ਗਏ ਇਸ ਬੰਦੇ ਨੂੰ ਲਿਆਉਣ ਵਾਸਤੇ ਕਿ ਤੁਸੀਂ ਕਸਰੀ ਕੋਈ ਨਾ ਛੱਡੀ। ਅੱਛਾ ਜੀ, ਇਹ ਸਾਰਾ ਕੁਝ ਕੀਤਾ, ਨਵਾਜ਼ ਸ਼ਰੀਫ ਸਾਹਿਬ ਨੂੰ ਛੱਡਿਆ, ਕਬੂਤਰ ਸ਼ਬੂਤਰ ਉਹਨਾਂ ਅੜਾਏ। ਉੱਥੇ ਜਾ ਕੇ ਫੈਸਲਾਬਾਦ ਉਹਨਾਂ ਆਖਿਆ ਵੀ ਇੱਕ ਖੱਬਿਓਂ ਮੋਟਰਵੇ ਤੇ ਲੰਘਣ ਡਈ, ਸੱਜਿਓਂ ਵੀ। ਮੇਰਾ ਦਿਲ ਕਰਦਾ ਇੱਕ ਤੁਹਾਡੇ ਉੱਤੋਂ ਕੱਢਾਂ ਤੇ ਇੱਕ ਥੱਲਿਓਂ ਕੱਢਾਂ ਤੇ ਇੱਕ ਵਿੱਚੋਂ ਕੱਢਾਂ। ਫੈਸਲਾਬਾਦ ਵਾਲੇ ਤੇ ਘੁੰਗੜ ਕੇ ਬਹਿ ਗਏ। ਬਸ ਫਿਰ ਫੈਸਲਾਬਾਦ ਵਾਲਿਆਂ ਆਖਿਆ ਵੀ ਅਸੀਂ ਮੀਆਂ ਸਾਹਿਬ ਸਾਡੇ ਨਾਲ ਨੇਕੀ ਕਰਨੀ ਹੈ, ਤੇ ਫਿਰ ਫੈਸਲਾਬਾਦ ਵਾਲਿਆਂ ਨੇ ਵੀ ਵਾਪਸ ਨੇਕੀ ਕੀਤੀ। ਬਸ ਇੱਕੋ ਹੀ ਕੰਮ ਕੀਤਾ। ਉਹਨਾਂ ਆਖਿਆ, ਉਹਨਾਂ ਨੂੰ ਕਿਸੇ ਨੂੰ ਫੈਸਲਾਬਾਦ ਵਾਲਿਆਂ ਨੂੰ ਕਿਸੇ ਦੱਸ ਛੜਿਆ ਸੀ, ਉਹਨਾਂ ਆਖਿਆ ਕਿ ਮੀਆਂ ਸਾਹਿਬ ਜਿਹੜੇ ਨੇ ਨਾ
ਉਹਨਾਂ ਨੂੰ ਬਲੱਡ ਪ੍ਰੈਸ਼ਰ ਹੈ। ਅਤੇ ਇਸ ਲਈ ਨੂਣ ਤੁਹਾਨੂੰ ਮੈਂ ਇਹ ਦੱਸ ਦਿਆਂ ਵੀ ਫੈਸਲਾਬਾਦ ਦੇ ਵਿੱਚ ਜਿਹੜੇ ਲੁਧਿਆਣੇ ਤੋਂ ਆ ਕੇ ਆਬਾਦ ਹੋਏ ਨੇ ਨਾ ਲੋਕੀ, ਹਰ ਸ਼ਹਿਰ 'ਚ ਡਿਫਰੈਂਟ, ਅੰਮ੍ਰਿਤਸਰ ਤੋਂ ਵੀ ਆਏ ਹੋਏ ਅਸੀਂ ਫੈਸਲਾਬਾਦ 'ਚ ਲੋਕੀ, ਲੁਧਿਆਣੇ ਤੋਂ ਵੀ ਆਏ। ਅਸੀਂ ਅੰਮ੍ਰਿਤਸਰ ਵਾਲੇ ਲੂਣ ਆਖਦੇ ਨਮਕ ਨੂੰ, ਅਤੇ ਜਿਹੜੇ ਲੁਧਿਆਣੇ ਤੋਂ ਆਏ ਉਹ ਨੂਣ ਆਖਦੇ ਨੇ, ਨੂਣ, ਠੀਕ ਹੈ ਨਾ ਜੀ। ਉਹ ਨੂਣ ਆਖਦੇ ਨੇ ਨਮਕ ਨੂੰ, ਅਸੀਂ ਲੂਣ ਆਖਦੇ ਹਾਂ ਜਿਹੜੇ ਅੰਮ੍ਰਿਤਸਰੀਏ। ਉਹ ਕਿਉਂਕਿ ਫੈਸਲਾਬਾਦ 'ਚ ਬਹੁਤੇ ਜਿਹੜੇ ਲੋਕੀ ਨੇ ਉਹ ਲੁਧਿਆਣੇ ਤੋਂ ਆਏ ਨੇ, ਉਹਨਾਂ ਆਖਿਆ ਕਿ ਮੀਆਂ ਸਾਹਿਬ ਖੱਬਿਓਂ ਸੱਜਿਓਂ ਉੱਤੋਂ ਥੱਲਿਓਂ ਵਿੱਚੋਂ ਮੋਟਰਵੇ ਕੱਢਣ ਡਏ ਨੇ, ਏਡੀਆਂ ਨੇਕੀਆਂ ਕਰਨ ਡਏ ਨੇ, ਅਤੇ ਅਸੀਂ ਵੀ ਨੇਕੀ ਕਰੀਏ ਕਿਉਂਕਿ ਇਹਨਾਂ ਨੂੰ ਬਲੱਡ ਪ੍ਰੈਸ਼ਰ ਹੈ, ਅਤੇ ਇਸ ਵਜ੍ਹਾ ਤੋਂ ਉਹਦੇ 'ਚੋਂ ਨੂਣ ਕੱਢ ਲਈਏ। ਤੁਹਾਨੂੰ ਪਤਾ ਹੈ ਨਾ, ਨੂਣ ਮਤਲਬ ਕਿ ਨਮਕ, ਉਹਦੇ ਨਾਲ ਬਲੱਡ ਪ੍ਰੈਸ਼ਰ ਵੱਧਦਾ ਹੈ। ਮੀਆਂ ਸਾਹਿਬ ਦਾ ਖਿਆਲ ਕਰਦਿਆਂ ਹੋਇਆ ਉਹਨਾਂ ਨੇ ਨੇਕੀ ਤੇ ਕੀਤੀ ਮੀਆਂ ਸਾਹਿਬ ਦੇ ਨਾਲ ਵਾਪਸ, ਪਰ ਉਹਦੇ 'ਚੋਂ ਨੂਣ ਕੱਢ ਲਿਆ। ਅਤੇ ਹੁਣ ਨੇਕੀ ਨੂੰ ਲਿਖੋ ਜ਼ਰਾ ਕਾਗਜ਼ 'ਤੇ, ਅਤੇ ਉਹਦੇ ਵਿੱਚੋਂ ਨੂਣ ਕੱਢੋ, ਅਤੇ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਵੀ ਫਿਰ ਫੈਸਲਾਬਾਦ ਵਾਲਿਆਂ ਨੇ ਮੀਆਂ ਸਾਹਿਬ ਨਾਲ ਕੀ ਕੀਤਾ। ਉਸ ਤੋਂ ਬਾਅਦ ਫੈਸਲਾਬਾਦ ਦੇ ਨਤੀਜੇ ਨੂੰ ਵੇਖੋ, ਅਤੇ ਫਿਰ ਮੀਆਂ ਸਾਹਿਬ ਦੀ ਉਹ ਤਕਰੀਰ ਚੇਤੇ ਕਰੋ, ਅਤੇ ਆਪੇ ਹੀ ਸੋਚੋ ਫਿਰ ਫੈਸਲਾਬਾਦ ਵਾਲੇ ਇਹੋ ਜਿਹੇ ਬੰਦਿਆਂ ਨਾਲ ਕਿਹੋ ਜਿਹੀ ਨੇਕੀ ਕਰਦੇ ਨੇ। ਬਹਰਹਾਲ ਗੱਲ ਅੱਗੇ ਤੋਰਦੇ ਹਾਂ। ਤੁਹਾਨੂੰ ਚੇਤਾ ਕਰੋ ਗੁਜਰਾਂ ਵਾਲੇ 'ਚ ਇਸ ਬੰਦੇ ਦੀਆਂ ਮਸ਼ਕਰੀਆਂ, ਡੂ ਯੂ ਲਵ ਮੀ, ਆਈ ਲਵ ਯੂ, ਚੇਤਾ ਹੈ ਨਾ ਤੁਹਾਨੂੰ ਕਲਕਾਰੀਆਂ ਇਹਦੀਆਂ, ਇਹਦੇ ਹਾਸੇ, ਇਹਦੀਆਂ ਬਨਾਰਸੀ ਪੱਗਾਂ ਅਤੇ ਬਨਾਰਸੀ ਠੱਗਾਂ, ਇਹ ਸਾਰਾ ਕੁਝ ਤੁਹਾਨੂੰ ਚੇਤਾ ਹੋਏਗਾ। ਇਹ ਸਾਰਾ ਕੁਛ ਕਰ ਕਰਾ ਕੇ ਜਨਾਬ ਦਿਨ ਆ ਗਿਆ 8 ਫਰਵਰੀ ਦਾ। 8 ਫਰਵਰੀ ਨੂੰ ਤੁਸੀਂ ਲਾ ਲਿਆ ਫਿਰ ਸਿਆਸੀ ਲਿੱਤਰ, ਅਤੇ ਤੁਸੀਂ ਉਹ ਲਤਰੇਸ਼ ਕੀਤੀ, ਮੈਂ ਇਹੀ ਆਖਾਂਗਾ, ਉਹ ਲਿੱਤਰ ਪੌਲਾ ਤੁਸੀਂ ਕੀਤਾ ਕਿ ਤੁਸੀਂ 100 ਗੰਢਾ ਵੀ ਖਵਾਇਆ, 100 ਛਿੱਤਰ ਵੀ ਖਵਾਇਆ। ਸਿਆਸੀ ਛਿੱਤਰ ਦੀ ਗੱਲ ਕਰਨ ਡਿਆ, ਉਂਝ ਨਹੀਂ, ਉਂਝ ਵੱਡੇ ਨੇ ਮੇਰੇ ਤੋਂ, ਮੈਂ ਅਦਬ ਕਰਨਾ ਨਵਾਜ਼ ਸ਼ਰੀਫ ਸਾਹਿਬ ਦਾ। ਬਸ ਸਿਆਸੀ ਲਤਰੇਸ਼ਨ ਕੀਤੀ ਤੁਸੀਂ ਐਸੀ ਕਿ ਉਸ ਤੋਂ ਬਾਅਦ ਹਰ ਥਾਂ ਤੋਂ ਹਾਰ ਗਏ। ਜਿਹੜੀ ਸਾਡੀ ਸ਼ੇਰਨੀ ਯਾਸਮੀਨ ਰਾਸ਼ਦ ਸਾਹਿਬਾਂ ਨੇ, ਉਹਨਾਂ ਕੋਲੋਂ ਵੀ ਹਾਰ ਗਏ, ਮਾਨਸੇਰੇ ਤੋਂ ਵੀ ਹਾਰ ਗਏ। ਨਵਾਜ਼ ਸ਼ਰੀਫ ਸਾਹਿਬ ਦੇ ਪੱਲੇ ਕੋਈ ਸ਼ੈ ਨਾ ਛੱਡੀ। ਉਹ ਜਿੰਨੇ ਮੁਹੱਬਤ ਪਿਆਰ ਚੌਧਰੀ ਨਿਜ਼ਾਮਦੀਨ ਨੂੰ ਖੋਹ ਕੇ ਦੇਣੀ ਸੀ ਆਵਾਮ ਦੀ ਇਮਰਾਨ ਖਾਨ ਕੋਲੋਂ, ਉਹਦੇ ਆਪਣੇ ਪੱਲੇ ਕੁਛ ਨਾ ਰਿਹਾ। ਇੰਝ ਹੀ ਸਮਝੋ ਵੀ ਜਿਵੇਂ ਰਕਸ਼ਾ ਟਰੱਕ ਨੂੰ ਵਾਜੇ ਅਤੇ ਜਿਵੇਂ ਉਹ ਖਿਲ ਰਿਹਾ ਫਿਰਦਾ, ਉਹਦੀ ਕੋਈ ਸ਼ੈ ਉਹਦੇ ਪੱਲੇ ਨਹੀਂ ਰਹਿੰਦੀ। ਜਾਂ ਪਾਟਿਆ ਹੋਇਆ ਟਾਇਰ ਅਤੇ ਟਿਊਬ ਵੇਖੋ, ਅਤੇ ਜਾਂ ਕਿਤੇ ਪਾਟਿਆ ਹੋਇਆ ਪਕਾਨਾ ਵੇਖੋ, ਪਕਾਨਾ ਗੁਬਾਰੇ ਨੂੰ ਆਖਦੇ ਨੇ, ਕਿਤੇ ਐਵੇਂ ਗਾਲ ਨਾ ਸਮਝ ਲੈਣਾ ਕੋਈ। ਪਾਟਿਆ ਪਕਾਨਾ ਵੇਖੋ, ਅਤੇ ਅੱਜ ਨਵਾਜ਼ ਸ਼ਰੀਫ ਸਾਹਿਬ ਨੂੰ ਅਸੈਂਬਲੀ 'ਚ ਬੈਠੇ ਉਹਨਾਂ ਦੀ ਸ਼ਕਲ ਵੇਖੋ, ਅਤੇ ਤੁਹਾਨੂੰ ਗੱਲ ਸਾਰੀ ਸਮਝ ਆਏਗੀ, ਤੁਹਾਨੂੰ ਸਾਰਾ ਹੀ ਸਮਝ ਆਏਗਾ ਵੀ ਇਹ ਬਣਿਆ ਕੀ ਹੈ। ਬਹਰਹਾਲ ਨਵਾਜ਼ ਸ਼ਰੀਫ ਸਾਹਿਬ ਅੱਜ ਜਿਸ ਤਰੀਕੇ ਨਾਲ ਉੱਥੇ ਬੈਠੇ ਸਨ ਅਸੈਂਬਲੀ ਦੇ ਵਿੱਚ, ਉਹਨਾਂ ਦੇ ਤਰਸ ਵੀ ਆ ਰਿਹਾ ਸੀ, ਹਿਰਖ ਵੀ ਆ ਰਿਹਾ ਸੀ, ਅਤੇ ਫਿਰ ਇਹ ਵੀ ਸਮਝ ਆ ਰਹੀ ਸੀ ਵੀ ਕਿ ਇਹ ਕਬੂਤਰਬਾਜ਼ੀ ਦਾ ਅੰਜਾਮ ਜਿਹੜਾ ਉਹ ਇਹੀ ਹੁੰਦਾ ਹੈ। ਮੂੰਹ ਬੂਥਾ, ਬੂਥੇ ਦਾ ਮਤਲਬ ਪੰਜਾਬੀ 'ਚ ਮੂੰਹ ਨੂੰ ਬੂਥਾ ਵੀ ਆਖ ਦਿੰਦੇ ਨੇ। ਬੂਥਾ ਸਜਾ ਕੇ ਬੈਠੇ ਸਨ, ਅਤੇ ਨਿੱਕੇ ਵੱਲ ਵੇਖ ਕੇ ਪੁੱਛਣ ਡਏ ਸਨ ਵੀ ਪੁੱਤਰ ਤੂੰ ਤੇ ਆਖਿਆ ਸੀ ਤੇਰੀ ਗੱਲ ਹੋ ਗਈ ਹੈ, ਕਿ ਭਾਜੀ ਸਾਡੀ ਗੱਲ ਹੋ ਗਈ ਹੈ। ਪੁੱਤਰ ਮੈਨੂੰ ਤਾਂ ਲੱਗਦਾ ਵੀ ਸਾਡੀ ਗੱਲ ਨਹੀਂ ਹੈ, ਸਿਰਫ ਤੁਹਾਡੀ ਗੱਲ ਹੀ ਹੋਈ ਸੀ, ਮਤਲਬ ਤੇਰੀ ਗੱਲ ਹੀ ਹੋਈ ਸੀ, ਸਾਡੀ ਗੱਲ ਕੋਈ ਨਹੀਂ ਸੀ ਹੋਈ। ਅਤੇ ਉੱਥੇ ਫਿਰ ਤੁਸੀਂ ਇਹ ਵੀ ਵੇਖਿਆ ਵੀ ਜਦੋਂ ਨਿੱਕਾ ਵਜ਼ੀਰ ਆਜ਼ਮ ਬਣ ਗਿਆ ਅਤੇ ਉਹਨੇ ਵੱਡੇ ਭਾ ਨਾਲ ਸਲਾਮ ਲੈਣ ਦੀ ਕੋਸ਼ਿਸ਼ ਕੀਤੀ, ਅਤੇ ਭਾ ਨੇ ਹੱਥ ਛਿੱਕ ਲਿਆ। ਫਿਰ ਨਿੱਕੇ ਨੇ ਹੱਥ ਦੇ ਮਗਰ ਗਿਆ ਅਤੇ ਉਹਨੇ ਛੰਡ ਦਿੱਤਾ, ਮਤਲਬ ਕਿ ਉਹਨੇ ਨਿੱਕੇ ਨਾਲ ਹੱਥ ਨਹੀਂ ਮਿਲਾਇਆ। ਉਸ ਤੋਂ ਬਾਅਦ ਭਾ ਨੇ ਖਵਾਜੇ ਆਸਫ ਨਾਲ ਹੱਥ ਮਿਲਾਉਣ ਦੀ ਕੋਸ਼ਿਸ਼ ਕੀਤੀ, ਅਤੇ ਉਹਨੇ ਸ਼ਹਿਬਾਜ਼ ਸ਼ਰੀਫ ਨੂੰ ਜੱਫਾ ਲਾਇਆ ਕਿ ਬਈ ਕੰਮ ਤੇ ਹੁਣ ਇਹਦੇ ਕੋਲ ਲੱਭਣੇ ਨੇ, ਵਜ਼ੀਰ ਆਜ਼ਮ ਤੇ ਇਹ ਬਣਿਆ, ਅਤੇ ਮੈਂ ਨਵਾਜ਼ ਸ਼ਰੀਫ ਨਾਲ ਹੱਥ ਮਿਲਾ ਕੇ ਕੀ ਕਰਨਾ। ਉਹਨੇ ਨਵਾਜ਼ ਸ਼ਰੀਫ ਨਾਲ ਹੱਥ ਨਹੀਂ ਮਿਲਾਇਆ, ਅਤੇ ਇੱਕ ਹੋਰ ਬੁਰੀ ਹੋ ਗਈ ਨਵਾਜ਼ ਸ਼ਰੀਫ ਸਾਹਿਬ ਨਾਲ। ਉੱਤੋਂ ਨਵਾਜ਼ ਸ਼ਰੀਫ ਸਾਹਿਬ ਨੂੰ ਅੰਦਰ ਜਿਹੜੇ ਚੋਰ ਆਖਦੇ ਨੇ PTI ਵਾਲੇ, ਅਤੇ ਬਾਹਰ ਨਿਕਲਦਾ ਨਵਾਜ਼ ਸ਼ਰੀਫ ਤੇ ਹਿਸਾਬ ਵੀ ਛੇੜਦੇ ਨੇ ਕਿ ਜੀ ਜਨਰਲ ਬਾਜਵਾ ਦਾ ਇਤਸਾਬ ਕਦੋਂ ਕਰੋਗੇ, ਕਰਨਾ ਜੇ ਕਿ ਨਹੀਂ ਕਰਨਾ। ਬਾਹਰ ਨਿਕਲੇ ਤੇ ਹਿਸਾਬ ਵੀ ਛੇੜਦੇ ਨੇ, ਉਹ ਵੀ ਮੈਂ ਜਾਵਾਂ ਤੇ ਕਿਹੜੇ ਪਾਸੇ ਜਾਵਾਂ, ਮੈਂ ਮੰਜੀ ਕਿੱਥੇ ਡਾਵਾਂ। ਨਵਾਜ਼ ਸ਼ਰੀਫ ਸਾਹਿਬ ਨੂੰ ਕੋਈ ਸਮਝ ਨਹੀਂ ਆਉਣ ਡਈ। ਮੂੰਹ ਇੰਜ ਲੈ ਕੇ, ਬੂਥਾ ਇੰਜ ਲੈ ਕੇ ਅੱਜ ਬੈਠੇ ਸਨ ਉੱਥੇ ਜਿਵੇਂ ਧਮੋੜੀਆਂ ਲੜੀਆਂ ਹੋਣ, ਅਤੇ ਕਿਸੇ ਪਾਸੇ ਨਾ ਕੋਈ ਗੱਲ ਲੱਗਣ ਡਈ ਸੀ ਨਾ ਸਮਝਣ ਡਈ ਸੀ। ਅੱਜ ਤੋਂ ਮੈਂ ਤੁਹਾਨੂੰ ਇੱਕ ਪ੍ਰੈਡਿਕਸ਼ਨ ਕਰ ਦੇਣਾ ਵੀ ਜਿੰਨੀ ਬੇਇੱਜ਼ਤੀ ਹੋ ਗਈ ਜੇ, ਹੁਣ ਮੈਨੂੰ ਨਵਾਜ਼ ਸ਼ਰੀਫ ਸਾਹਿਬ ਜਿਹੜੇ ਨਾ ਕਬੂਤਰਬਾਜ਼ੀ ਕਰਦੇ ਦੋਹਰੇ ਕਦੀ ਨਜ਼ਰ ਆਉਣਗੇ, ਨਾ ਇਹ ਬੁੱਲੀਆਂ ਲਾਲ ਕਰਨਗੇ ਅਤੇ ਨਾ ਗੱਲਾਂ ਲਾਲ ਕਰਨਗੇ। ਕੋਈ ਹੁਣ ਉਹ ਮਜ਼ੀਦ ਡਰਾਮਾ ਨਹੀਂ ਕਰਨਗੇ। ਹੁਣ ਬੁੱਕਲ ਮਾਰ ਕੇ ਆਪਣੀ ਬਾਲ ਕੇ ਸੇਕਣਗੇ, ਜੋ ਇਹਨਾਂ ਹੋ ਗਈ ਹੈ ਉਹਦੇ ਨਾਲ ਬਰਦਾਸ਼ਤ ਕਰਨਗੇ। ਅਤੇ ਦੋਹਰੇ ਮੈਨੂੰ ਇਹ ਛੇਤੀ ਕਿਤੇ ਅਸੈਂਬਲੀ ਆਉਂਦੇ ਵੀ ਨਜ਼ਰ ਨਹੀਂ ਆਏ, ਕਿਉਂਕਿ ਉਹ ਜਿਹੜੇ ਰਿਪੋਰਟਰ ਨੇ ਏਡੇ ਭੈੜੇ ਨੇ ਕਿ ਜੋ ਮੀਆਂ ਸਾਹਿਬ ਬਾਹਰ ਨਿਕਲਦੇ ਅਤੇ ਉਹ ਹਿੱਚਤਾ ਮਾਰਦੇ ਨੇ ਕਿ ਹਾਂਜੀ ਜਨਰਲ ਬਾਜਵਾ ਦਾ ਕੀ ਕਰੋਗੇ, ਵੋਟ ਨੂੰ ਇੱਜ਼ਤ ਦਿਓਗੇ, ਇਹਤਸਾਬ ਕਰੋਗੇ ਜਾਂ ਕੁਛ ਹੋਰ ਕਰੋਗੇ। ਹੁਣ ਮੀਆਂ ਸਾਹਿਬ ਦੇ ਬਸ ਕਿਸੇ ਸਾਈਕਲ ਨੂੰ ਜਾਂ ਕਿਸੇ ਰਕਸ਼ੇ ਨੂੰ ਗਰੀਸ ਗਰੂਸ ਹੀ ਕਰਨਗੇ, ਹੋਰ ਉਹਨਾਂ ਨੇ ਕੁਝ ਨਹੀਂ ਕਰਨਾ। ਅਤੇ ਇਸ ਗੱਲ ਤੋਂ ਸਾਨੂੰ ਹੁਣ ਆਖਰ 'ਤੇ ਸਮਝ ਆਈ ਹੈ ਕਿ ਬਈ ਕਬੂਤਰਬਾਜ਼ੀ ਭੈੜਾ ਕੰਮ ਹੈ, ਕਬੂਤਰਬਾਜ਼ੀ ਨਹੀਂ ਕਰਨੀ ਚਾਹੀਦੀ। ਅਤੇ ਪਿੰਡਾਂ ਦੇ ਮੁੰਡੇ ਜਿਹੜੇ ਹਜੇ ਵੀ ਨਹੀਂ ਹਟਦੇ ਕਬੂਤਰਬਾਜ਼ੀ ਤੋਂ, ਉਹਨਾਂ ਨੂੰ ਮੈਂ ਇਹੀ ਆਖਾਂਗਾ ਵੀ ਇਹ ਜਿਹੜਾ ਨੈਸ਼ਨਲ ਲੈਵਲ ਦਾ ਕਬੂਤਰਬਾਜ਼ ਹੈ, ਇਹਦਾ ਹਾਲ ਵੀ ਵੇਖ ਲਓ, ਇਲਾਜ ਵੀ ਵੇਖ ਲਓ, ਅਤੇ ਇਸ ਤੋਂ ਮੁੰਡਿਓ ਮੁੜ ਜਾਓ, ਸਿਆਣੇ ਠੀਕ ਆਉਂਦੇ ਨੇ, ਅਤੇ ਉਹਨਾਂ ਦੀ ਗੱਲ ਸੁਣੋ। ਇਹਦੇ ਨਾਲ ਹੀ ਹੁਣ ਤੁਸੀਂ ਮੈਨੂੰ ਇਜਾਜ਼ਤ ਦੇਣੀ, ਲੇਕਿਨ ਉਸ ਤੋਂ ਪਹਿਲਾਂ ਇਹ ਚੈਨਲ ਸਬਸਕ੍ਰਾਈਬ ਕਰੋ ਜੇ ਅਜੇ ਤੱਕ ਨਹੀਂ ਕੀਤਾ, ਅਤੇ ਇਹ ਵੀਡੀਓ ਗਾਂਹ ਵੀ ਸ਼ੇਅਰ ਕਰਿਆ ਕਰੋ। ਦਾ ਲਿੰਕ ਰੱਬ ਰਾਖਾ।